ਇਹ ਦੇਖੋ ਜੀ, ਇਹ ਬੋਰਡ ਜਿਹੜਾ ਨਾ ਇਹ ਤੁਹਾਨੂੰ ਯਾਦ ਆਇਆ ਹੋਵੇਗਾ ਕਿ ਇਹ ਮਸਜਿਦ ਦੇ ਨਾਲ ਹੈ, ਬਿਲਕੁਲ ਮਸਜਿਦ ਦੇ ਦਰਵਾਜ਼ੇ ਦੇ ਨਾਲ ਹੀ। ਇਹ ਬੋਰਡ ਵੀ ਤੁਹਾਡੇ ਦੌਰ ਦਾ ਹੀ ਹੈ। ਇਸ ਜਗ੍ਹਾ ਤੇ ਤੁਹਾਡਾ ਜਿਹੜਾ ਨਾ ਉਹ ਗੁਰਦੁਆਰਾ ਸੀ। ਤੇ ਜੰਗੀਰਪੁਰੇ ਦਾ ਇਹ ਜੇ ਆਪਣਾ ਸਕੂਲ, ਇਹ ਮੁੰਡਿਆਂ ਦਾ ਪ੍ਰਾਇਮਰੀ ਸਕੂਲ ਹੈ ਮੁੰਡਿਆਂ ਦਾ। ਇਹ ਉਹਦੀ ਬਿਲਡਿੰਗ ਇਹ ਵੀ ਲੈਂਦੇ ਪਾਸੇ ਹੈ। ਤੇ ਇਹ ਰੋਡ ਹੈਗਾ ਜਿਹੜਾ ਗਰਮੂਲੇ ਨੂੰ ਜਾਂਦਾ ਹੈ। ਗੁਰਮੂਲੇ ਨੂੰ ਮਿਰਜ਼ਾ ਵਿਰਕਾਂ ਤੇ ਫਿਰ ਅੱਲਾ ਤੁਹਾਡਾ ਭਲਾ ਕਰੇ ਆਪਣਾ ਸ਼ਿਵਪੁਰਾ ਜੰਡਿਆਲੇ ਰੋਡ ਤੇ ਜਾ ਕੇ ਮਿਲ ਜਾਂਦਾ ਹੈ। ਤੇ ਜੰਡਿਆਲਾ ਰੋਡ ਜੰਡਿਆਲਾ ਸ਼ੇਰ ਖਾਨ ਕਹਿ ਲਓ ਤੁਸੀਂ, ਤੇ ਉਹ ਜੰਡਿਆਲੇ ਸ਼ੇਰ ਖਾਨ ਰੋਡ ਤੇ ਮਿਲ ਜਾਂਦਾ। ਉੱਥੋਂ ਫਿਰ ਸ਼ਿਵਪੁਰੇ ਵੀ ਚਲੇ ਜਾਂਦਾ ਬੰਦਾ। ਤੇ ਇਸ ਵਕਤ ਸ਼ਾਮ ਹੋਣ ਵਾਲੀ ਹੈ। ਮੈਂ ਕੋਸ਼ਿਸ਼ ਕਰਾਂਗਾ ਤੇ ਜਲਦੀ ਜਿਹੜਾ ਨਾ ਜੀ ਉਹ ਪਿੰਡ ਦੇ ਵਿੱਚ ਪਹੁੰਚ ਕੇ ਤੇ ਤੁਹਾਡਾ ਪਿੰਡ ਜਿਹੜਾ ਨਾ ਸਿੱਖ ਜੱਟਾਂ ਦਾ ਉਹ ਤੁਹਾਨੂੰ ਦਿਖਾਵਾਂ। ਤੇ ਇਹ ਜਿਹੜਾ ਪਿੰਡ ਸੀ, ਕਹਿੰਦੇ ਕਿ ਇਸ ਦੇ ਵਿੱਚ ਸਾਰੇ ਜਿਹੜੇ ਘਰ ਸਨ ਉਹ ਸਿੱਖ ਜੱਟਾਂ ਦੇ ਸਨ, ਜਿਹਨਾਂ ਦੀ ਗੋਤ ਹੈਗੀ ਸੀ ਵਿਰਕ। ਤੇ 3-4 ਘਰ ਸਨ ਤੇ ਸੌਖੇ ਜ਼ਿਮੀਂਦਾਰ ਸਨ ਤੇ ਬੜੇ ਪਿਆਰ ਵਾਲੇ ਜੀ ਸਨ, ਬੜੀ ਮੁਹੱਬਤ ਵਾਲੇ ਜੀ ਸਨ। 47 ਤੋਂ ਪਹਿਲੇ ਤੇ ਸਾਰੇ ਮੁਹੱਬਤ ਵਾਲੇ ਸਨ, ਲੇਕਿਨ ਜੂੰ ਹੀ 47 ਦੀ ਵੰਡ ਹੋਈ ਤੇ ਫਿਰ ਸਾਰੇ ਇੱਕ ਦੂਸਰੇ ਦੇ ਇਹਸਾਨਾਂ ਦੇ ਭੁਲਾ ਕੇ ਸਿੱਖਾਂ ਨੇ ਮੁਸਲਮਾਨਾਂ ਨੂੰ ਮਾਰਿਆ ਤੇ ਮੁਸਲਮਾਨਾਂ ਨੇ ਸਿੱਖਾਂ ਨੂੰ ਮਾਰਿਆ। ਜਿਹੜੇ ਸਿੱਖ ਰਲ ਕੇ ਮੁਸਲਮਾਨਾਂ ਦੇ ਨਾਲ ਬਹਿੰਦੇ ਸਨ, ਦੁੱਖ ਸੁੱਖ ਸ਼ੇਅਰ ਕਰਦੇ ਸਨ, ਉਹ ਦੁਸ਼ਮਣ ਬਣ ਗਏ। ਤੇ ਇਸੇ ਤਰ੍ਹਾਂ ਹੀ ਜਿਹੜੇ ਮੁਸਲਮਾਨ ਪਾਕਿਸਤਾਨ ਦੇ ਵਿੱਚ ਸਿੱਖਾਂ ਦੇ ਨਾਲ ਆਪਣੇ ਦੁੱਖ ਸੇ ਸ਼ੇਅਰ ਕਰਦੇ ਸਨ, ਉਹੀ ਉਹਨਾਂ ਦੇ ਦੁਸ਼ਮਣ ਬਣ ਗਏ। ਤੇ ਫਿਰ ਕਈਆਂ ਨੇ ਉਹਨਾਂ ਦੀ ਹਿਫਾਜ਼ਤ ਕੀਤੀ ਤੇ ਕਈਆਂ ਨੇ ਉਹਨਾਂ ਨੂੰ ਪਨਾਹ ਦਿੱਤੀ ਤੇ ਕਈ ਜਿਹੜੇ ਉਹਨਾਂ ਨੂੰ ਮਾਰਨ ਵਾਲੇ ਬਣ ਗਏ, ਕਈ ਲੁੱਟਣ ਵਾਲੇ ਬਣ ਗਏ। ਗੁਲਮਰ ਦਾ ਘਰ ਨਹੀਂ ਅਬਦੁਲਮਾਨ ਕਾ, ਹਾਂ ਇੱਥੇ ਗੋਦਾਮ ਜਿਹਾ ਬਣਾਇਆ, ਗੋਦਾਮ ਵਾਲਾ ਥਾਂ ਇਹ ਸਾਰਾ ਗੁਰਦੁਆਰਾ ਸੀ। ਸਹੀ। ਤੇ ਹੋਰ ਕਿਹਦਾ ਘਰ ਦੱਸਿਆ ਜੀ ਇਹਦੇ ਪਾਸੇ? ਸੁੰਦਰ ਸਿੰਘ, ਅੱਛਾ ਜੀ। ਸ਼ੇਰ ਸਿੰਘ, ਅੱਛਾ ਜੀ। ਸ਼ਗਾਰਾ ਸਿੰਘ, ਅੱਛਾ ਜੀ। ਇਹਨਾਂ ਦਾ ਤੇਰਾ ਜੋ ਰਾਈ ਰਾਜਾਰੀ ਘਰ ਦਾ ਡੇਰਾ ਸੀ ਉਸ ਵਕਤ ਜੀ। ਅੱਛਾ, ਚਲੋ ਹਾਂਜੀ ਚੱਲੀਏ। ਚਲੋ ਪਤਾ ਲੱਗ ਗਿਆ ਜੀ? ਹਾਂਜੀ ਠੀਕ। ਤੇ ਯਾਰ ਜੀ ਤੇ ਕੋਈ ਲੋੜ ਨਹੀਂ ਹੈ ਨਾ। ਹਾਂਜੀ ਸਾਬੂ ਦੇ ਮਸਜਿਦ ਹਾਂ ਹਾਂ ਹਾਂਜੀ। ਹੈ ਸੁੰਦਰ ਸਿੰਘ ਸਰਦਾਰ ਜੀ, ਹਰਨਾਮ ਸਿੰਘ ਜੀ। ਇਹ ਤੁਹਾਡਾ ਪਿੰਡ ਜੇ, ਤੁਹਾਡੀਆਂ ਗਲੀਆਂ ਜਿੱਥੇ ਤੁਸੀਂ ਆਪਣਾ ਵਕਤ ਬਚਪਨ ਜਿਹੜਾ ਨਾ ਉਹ ਗੁਜ਼ਾਰਿਆ। ਤੇ ਇਹਨਾਂ ਗਲੀਆਂ ਦੇ ਵਿੱਚ ਜਿਹੜਾ ਨਾ ਤੁਸੀਂ ਖੇਡਦੇ ਰਹੇ, ਜਿਸ ਤਰ੍ਹਾਂ ਇਹ ਅੱਜ ਬੱਚੇ ਜਿਹੜੇ ਨਾ ਗਲੀਆਂ 'ਚ ਫਿਰਦੇ ਪਏ ਨੇ, ਇਸ ਤਰ੍ਹਾਂ ਕਿਸੇ ਵਕਤ ਤੁਸੀਂ ਇਹਨਾਂ ਗਲੀਆਂ 'ਚ ਖੇਡਦੇ ਹੋਵੋਗੇ ਤੇ ਆਪਣੇ ਜਿਹੜੇ ਨੇ ਉਹ ਲਮਹਾਤ ਜ਼ਿੰਦਗੀ ਦੇ ਉਹ ਗੁਜ਼ਾਰੇ ਹੋਣਗੇ। ਇਹ ਵਾਲਾ ਸੀ ਗੁਰਦੁਆਰਾ? ਹਾਂਜੀ। ਅੱਛਾ। ਤੇ ਇਹ ਦੇਖੋ ਜੀ, ਇਹ ਬੋਰਡ ਜਿਹੜਾ ਨਾ ਇਹ ਤੁਹਾਨੂੰ ਯਾਦ ਆਇਆ ਹੋਵੇਗਾ ਕਿ ਇਹ ਮਸਜਿਦ ਦੇ ਨਾਲ ਹੈ, ਬਿਲਕੁਲ ਮਸਜਿਦ ਦੇ ਦਰਵਾਜ਼ੇ ਦੇ ਨਾਲ ਹੀ। ਇਹ ਬੋਰਡ ਵੀ ਤੁਹਾਡੇ ਦੌਰ ਦਾ ਹੀ ਹੈ, ਜਿੱਥੇ ਤੁਸੀਂ ਮਤਲਬ ਕਿ ਪਿੰਡਾਂ 'ਚ ਜਿਸ ਤਰ੍ਹਾਂ ਇੱਕ ਗਲੀ ਇੱਧਰ ਚੱਲ ਜਾਂਦੀ ਹੈ ਤੇ ਇੱਕ ਗਲੀ ਇੱਧਰ ਚੱਲ ਜਾਂਦੀ, ਫਿਰ ਇੱਕ ਇੱਧਰ ਚੱਲ ਜਾਂਦੀ। ਇੱਕ ਇਹ ਗਲੀ ਬੱਚਾ ਜਦੋਂ ਨਿਕਲਿਆ, ਹਾਂਜੀ, ਇਸ ਜਗ੍ਹਾ ਤੇ ਬਜ਼ੁਰਗ ਦੱਸਦੇ ਨੇ ਕਿ ਇੱਥੇ ਤੇ ਇੱਕ ਗਲੀ ਇੱਧਰ ਚੱਲ ਜਾਂਦੀ। ਇਹ ਜਿਹੜਾ ਬੋਰਡ ਤੇ ਬੋਰਡ ਦੇ ਨਾਲ ਮਸਜਿਦ ਹੈ ਤੇ ਇੱਧਰੋਂ ਜਿਹੜੀ ਗਲੀ ਆਉਂਦੀ ਹੈ ਇਹ ਆਉਂਦੀ ਦੱਖਣ ਪਾਸਿਓਂ। ਤੇ ਇਹ ਜਿਹੜਾ ਨਾ ਇਹ ਜਿੱਥੇ ਗੇਟ ਲੱਗਾ ਹੋਇਆ ਹੈ, ਹਾਂਜੀ, ਇਸ ਜਗ੍ਹਾ ਤੇ ਤੁਹਾਡਾ ਜਿਹੜਾ ਨਾ ਉਹ ਗੁਰਦੁਆਰਾ ਸੀ, ਇਹ ਵਾਲਾ। ਤੇ ਹੁਣ ਚੂੰਕਿ ਇੱਥੇ ਜਿਹੜਾ ਨਾ ਉਹ ਹਵੇਲੀ ਬਣ ਗਈ ਹੈ, ਹਰ ਜਗ੍ਹਾ ਇਸੇ ਤਰ੍ਹਾਂ ਹੀ ਹੈ ਕਿ ਜਿਸ ਵਕਤ ਪਾਰਟੀਸ਼ਨ ਤੋਂ ਪਹਿਲੇ ਗੁਰਦੁਆਰੇ ਸਨ, ਮਸਜਿਦਾਂ ਸਨ, ਤੇ ਉਹ ਮੁਸਲਮਾਨਾਂ ਦੇ ਉਧਰੋਂ ਇੱਧਰ ਆਉਣ ਦੀ ਵਜ੍ਹਾ ਤੋਂ ਲੋਕਾਂ ਨੇ ਰਿਹਾਇਸ਼ਾਂ ਰੱਖ ਲਈਆਂ ਤੇ ਇੱਧਰੋਂ ਸਰਦਾਰਾਂ ਦੇ ਜਾਣ ਤੋਂ ਬਾਅਦ ਉਹਨਾਂ ਗੁਰਦੁਆਰਿਆਂ ਤੇ ਮੰਦਰਾਂ 'ਚ ਜਿਹੜਾ ਨਾ ਉਹ ਲੋਕਾਂ ਨੇ ਆਪਣੀਆਂ ਰਿਹਾਇਸ਼ਾਂ, ਹਵੇਲੀਆਂ, ਘਰ ਬਣਾ ਲਏ। ਇਹ ਸੀ ਗੁਰਦੁਆਰੇ ਦੀ ਜਿਹੜੀ ਹੈ ਨਾ ਜਗ੍ਹਾ, ਜਿੱਥੇ ਤੁਹਾਡਾ ਗੁਰਦੁਆਰਾ ਹੁੰਦਾ ਸੀ, ਜਿੱਥੇ ਕਿਸੇ ਵਕਤ ਪਾਠ ਹੁੰਦਾ ਸੀ ਤੇ ਜਨਾਬ ਤੁਹਾਡੇ ਉਹ ਗ੍ਰੰਥੀ ਸਾਹਿਬ ਗ੍ਰੰਥ ਵਗੈਰਾ ਪੜ੍ਹਦੇ ਹੁੰਦੇ ਸਨ ਤੇ ਮਿਲ ਕੇ ਫਿਰ ਮੇਲਾ ਵਗੈਰਾ ਜੋ ਵੀ ਆਪਣੇ ਤਿਉਹਾਰ ਸਨ ਔਰ ਤੁਸੀਂ ਪੂਰੇ ਕਰਦੇ ਹੁੰਦੇ ਸੀ ਜੀ। ਇਹ ਪਿੰਡ ਦਾ ਦੱਖਣ ਪਾਸਾ ਤੇ ਇਹ ਹੈਗਾ ਪਿੰਡ ਦਾ ਚੜ੍ਹਦਾ ਪਾਸਾ। ਇਹ ਦੱਖਣ ਪਾਸੇ ਵੇਖੋ ਨਾ, ਇਹ ਆਬਾਦੀ ਸਾਰੀ ਨਵੀਂ ਹੈ ਤੇ ਇੱਧਰਲੇ ਪਾਸੇ ਜਿਹੜਾ ਨਾ ਉਹ ਸਾਹਮਣੇ ਮਸਜਿਦ ਦੇ ਬੋਰਡ ਦਾ ਦਰਖਤ ਨਜ਼ਰ ਆਉਂਦਾ ਹੈ। ਉਹਦੇ ਨਾਲੋਂ ਜਿੱਥੇ ਤੁਹਾਨੂੰ ਗੁਰਦੁਆਰਾ ਦਿਖਾਇਆ ਨਾ, ਉਸ ਤੋਂ ਅੱਗੇ ਜਾ ਕੇ ਫਿਰ ਤੁਹਾਡੇ ਜਿਹੜੇ ਸਨ
ਉਹ ਸਰਦਾਰਾਂ ਦੇ ਜਿਹੜੇ ਉਹ ਘਰ ਸਨ ਉਸ ਗਲੀ 'ਚ ਸਨ। ਤੇ ਹੁਣ ਚੂँਕਿ ਸ਼ਾਮ ਹੋ ਰਹੀ ਹੈ, ਮੇਰਾ ਜਿਹੜਾ ਨਾ ਸਫ਼ਰ ਦੂਰ ਦਾ ਹੈ, ਘਰਾਂ ਦੀ ਬਜਾਏ ਜਿਹੜਾ ਨਾ ਤੁਹਾਡੇ ਘਰ ਬਿਲਕੁਲ ਖ਼ਤਮ ਹੋ ਗਏ ਨੇ। ਤੇ ਹੁਣ ਉੱਥੇ ਨਵੇਂ ਘਰ ਬਣ ਗਏ ਨੇ, ਇੱਕ ਦਫਾ ਨਹੀਂ 2-2 ਦਫਾ ਉਹ ਘਰ ਬਣ ਗਏ ਨੇ ਤੇ ਉਹਨਾਂ ਦੇ ਬਿਲਕੁਲ ਨਿਸ਼ਾਨਾਤ ਜਿਹੜੇ ਨੇ ਉਹ ਖ਼ਤਮ ਹੋ ਗਏ ਨੇ। ਹਾਂ, ਘਰ ਮੌਜੂਦ ਸਨ, ਜਗ੍ਹਾ ਵੀ ਮੌਜੂਦ ਹੈ, ਲੇਕਿਨ ਨਿਸ਼ਾਨਾਤ ਖ਼ਤਮ ਹੋ ਗਏ ਨੇ। ਆਪਣਾ ਘਰ ਬੂਆ ਛੱਡਣਾ ਬਹੁਤ ਹੀ ਦੁਸ਼ਵਾਰ ਗੁਜ਼ਾਰ ਹੁੰਦਾ ਹੈ। ਤੇ ਇਹ ਜਿਹੜਾ ਪਿੰਡ ਤੁਹਾਨੂੰ ਦਿਖਾਇਆ ਜੰਗੀਰਪੁਰਾ, ਇਹ ਹੈਗਾ ਸ਼ੇਖਪੁਰੇ ਤੋਂ ਤਕਰੀਬਨ 7-8 ਕਿਲੋਮੀਟਰ ਦੇ ਫਾਸਲੇ ਤੇ ਕਹਿ ਲਓ। ਤੇ ਇਹ ਹੈਗਾ ਮਿਰਜ਼ਾ ਵਿਰਕਾਂ ਦੇ ਲਾਗੇ। ਤੇ ਇਹ ਸਿੱਖ ਵਿਰਕ ਜੱਟਾਂ ਦਾ ਪਿੰਡ ਸੀ ਤੇ ਇੱਥੇ ਉਹਨਾਂ ਦੇ 4-5 ਹੀ ਘਰ ਸਨ। ਤੇ ਜਿਹੜੇ ਸੌਖੇ ਜ਼ਿਮੀਂਦਾਰ ਸਨ, ਬੜੇ ਅੱਛੇ ਇਨਸਾਨ ਸਨ, ਜਿਹੜੇ ਆਪਣੇ ਮਜ਼ਾਰਿਆਂ ਨੂੰ, ਮੁਲਾਜ਼ਮਾਂ ਨੂੰ, ਨੌਕਰਾਂ ਨੂੰ ਉਹ ਬੜੇ ਮੁਹੱਬਤ ਤੇ ਪਿਆਰ ਦੇ ਨਾਲ ਰੱਖਦੇ ਸਨ। ਫਿਰ ਉਸ ਤੋਂ ਇਲਾਵਾ ਇੱਥੇ ਮੁਸਲਮਾਨਾਂ ਦੇ ਵੀ ਕੁਝ ਘਰ ਸਨ। ਇਹ ਡੇਰਾ ਸੀ ਇੱਕ, ਤੇ ਮੁਸਲਮਾਨ ਦੇ ਕੁਝ ਘਰ ਸਨ, ਉਹਨਾਂ ਦੇ ਨਾਲ ਵੀ ਉਹਨਾਂ ਦਾ ਮੇਲ ਮਿਲਾਪ ਬਹੁਤ ਅੱਛਾ ਸੀ। ਅੱਜ ਵੀ ਉੱਥੋਂ ਦੇ ਲੋਕ ਯਾਦ ਕਰ ਰਹੇ ਨੇ। ਲੇਕਿਨ ਉਸ ਦੌਰ ਦਾ ਕੋਈ ਬਜ਼ੁਰਗ ਐਸਾ ਨਹੀਂ ਮਿਲਿਆ ਜਿਹੜਾ ਉਹਨਾਂ ਦੀ ਮੁਕੰਮਲ ਕੋਈ ਹਿਸਟਰੀ ਦੱਸ ਸਕੇ। ਤੇ ਬਾਕੀ ਜਿਹੜਾ ਨਾ ਉਹ ਜਿਸ ਵਕਤ ਮੈਂ ਸੋਚਣਾ ਕਿ ਪਾਰਟੀਸ਼ਨ ਹੋਈ ਹੈ, ਉਹ ਉਹਨਾਂ ਨੇ ਆਪਣੇ ਕਿਸ ਤਰ੍ਹਾਂ ਸਾਰਾ ਘਰ ਬੂਆ, ਇਬਾਦਤਗਾਹਾਂ, ਮਸਜਿਦਾਂ ਛੱਡੀਆਂ, ਇਸੇ ਤਰ੍ਹਾਂ ਮੁਸਲਮਾਨਾਂ ਨੇ ਛੱਡੀਆਂ ਤੇ ਬਹੁਤ ਜ਼ਿਆਦਾ ਪਰੇਸ਼ਾਨੀਆਂ ਉਠਾਈਆਂ। ਤੇ ਉਮੀਦ ਹੈ ਨਾਜ਼ਰੀਨ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਏਗੀ। ਤੁਹਾਡੇ ਕੋਲ ਦਿਮਾਗ ਹੈ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਮੇਰੀ ਆਉਣ ਵਾਲੀ ਹਰ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਤੇ ਕਮੈਂਟਸ ਜ਼ਰੂਰ ਦੇ ਦਿਆ ਕਰੋ ਤੇ ਨਾਲੇ ਲਿਖ ਦਿਆ ਕਰੋ ਕਿ ਸਾਡੇ ਪੁਰਖਾਂ ਦਾ ਪਿੰਡ ਕਿਹੜਾ ਸੀ ਤੇ ਉਹ ਸਾਨੂੰ ਦਿਖਾ ਦਿਓ, ਮੈਂ ਤੁਹਾਨੂੰ ਦਿਖਾ